अस्सलामुअलैकुम, मैं हूं निसार अहमद दूल। आप देख रहे हैं दूल गोट फार्म का ऑफिशियल यूट्यूब चैनल और फेसबुक पेज। कैसे हैं दोस्तों? उम्मीद करता हूं कि आप सब खैरियत से होंगे। आज मैं आपकी मुलाकात कराने लगा हूं चाचा रियाज से, जो कि इस इलाके का बकरियों का गुरु है। इनको तकरीबन 45 से 50 साल हो गए हैं बकरियां रखे हुए, और इस इलाके के जितने भी बकरी फार्मर हैं वो सारे के सारे चाचा रियाज के शागिर्द हैं। तो चलें चाचा रियाज से गपशप लगाते हैं और आपको मज़ीद मालूमात जो है ना बकरियों के मतलब, और इनका जो 45-50 साल का तजर्बा है उससे कुछ बातें लेकर आपके साथ शेयर करते हैं। रियाज की हाल है? ठीक ठाक, तुसीं अपना सुनाओ। अच्छा ये दसो, तुहानू तकरीबन कितना अरसा हो गया बकरियां रखिया होया? 45 साल हो गए बकरियां रखियां। तो ਤੁਹਾਨੂੰ ਇਸ ਇਲਾਕੇ ਦਾ ਬੱਕਰੀਆਂ ਦਾ ਗੁਰੂ ਆਖਿਆ ਜਾਂਦਾ ਹੈ ਵੀ ਚਾਚਾ ਰਿਆਜ਼ ਉਹ ਬੰਦਾ ਕਿ ਜਿਹਨੇ ਸਭ ਤੋਂ ਪਹਿਲਾਂ ਇਸ ਇਲਾਕੇ ਵਿੱਚ ਬੱਕਰੀਆਂ ਰੱਖੀਆਂ ਸਨ। ਗੱਲ ਸੱਚੀ ਹੈ? ਬਿਲਕੁਲ, ਸਾਰਾ ਇਲਾਕਾ ਆਪਣਾ ਕੰਮਦਾਰ ਹੈ। ਬੱਕਰੀਆਂ ਤੋਂ ਸਭ ਬੰਦਾ ਲਵਾ ਤੇ ਜਾਂਦਾ ਰਿਹਾ, ਬੱਕਰੇ ਪੂਰੀ ਬਾਖੀਆਂ ਆਣ ਜਿਹੜੇ। ਅੱਛਾ, ਇਸ ਅਰਸੇ ਦੇ ਵਿੱਚ ਬੜਿਆਂ ਲੋਕਾਂ ਨੇ ਬੱਕਰੀਆਂ ਰੱਖੀਆਂ ਤੇ ਬੜੇ ਲੋਕਾਂ ਨੇ ਛੱਡੀਆਂ, ਤੇ ਲੇਕਿਨ ਤੁਸੀਂ 45-50 ਸਾਲ ਤੋਂ ਬੱਕਰੀਆਂ ਰੱਖਣੀਆਂ ਨਹੀਂ ਛੱਡੀਆਂ, ਇਹਦੀ ਕੋਈ ਵਜ੍ਹਾ? ਇਹ ਮਾਲ ਬਹੁਤ ਚੰਗਾ ਹੈ ਨਾ, ਇਹ ਗਰੀਬ ਬੰਦੇ ਵਾਸਤੇ ਬੈਂਕ ਜੇ ਦਿਲ ਕਰੀ ਆਪਣੇ ਲੋੜ ਹੋਏ ਮਾਲ ਨਵੀਆਂ ਆਪਣਾ ਕਮਰਾ ਚ ਰਾਇਆ ਦੁਆ ਹੈ ਨਾ। ਰਿਆਜ਼ ਇਹ ਦੱਸ ਬਈ ਬੰਦੇ ਨੂੰ ਬੱਕਰੀਆਂ ਜਿਹੜੀਆਂ ਨੇ ਉਹ ਜ਼ਿਆਦਾ ਰੱਖਣੀਆਂ ਚਾਹੀਦੀਆਂ ਜਾਂ ਨਸਲੀ ਬੱਕਰੀਆਂ ਰੱਖਣੀਆਂ ਚਾਹੀਦੀਆਂ? ਬੱਕਰੀਆਂ ਨਸਲੇ ਰੱਖਣੇ ਚਾਹੀਦੇ, ਜਿਤਨੇ ਦਾਰੇ ਕਰ ਰਹੇ ਉਹ ਘਣੀਆਂ ਰੱਖ ਤਾਂ ਭੁੱਖ ਰਲ ਨਹੀਂ ਮਾਰਨੇ, ਜਿਤਨੇ ਤਾਂ 15-20 ਬੱਕਰੀਆਂ ਬੰਦਾ ਸਾਂਭ ਲਿਆ ਆਪ ਹੀ ਸੌਖਾ ਤੇ ਮਾਲ ਹੀ ਸੌਖਾ। ਅੱਛਾ, ਤੁਹਾਡਾ ਇਹ ਕਹਿਣਾ ਹੈ ਵੀ ਬੱਕਰੀਆਂ ਭਾਵੇਂ ਬੰਦਾ ਥੋੜ੍ਹੀਆਂ ਰੱਖ ਲੈ, ਨਸਲੀ ਰੱਖ ਲੈ? ਹਾਂ, ਚੰਗੀਆਂ ਬੱਕਰੀਆਂ ਹੋਣ ਜਿਹੜੀਆਂ ਫਾਇਦਾ ਦੇਣ, ਬੱਕਰਾ ਚੰਗਾ ਹੋ ਜਾ ਸੱਜੇ ਹੁਣ ਜਿਹੜੇ 40-50 ਹਜ਼ਾਰ ਤਾਂ ਜੰਮਦਾ ਬੱਕਰਾ 2 ਮਹੀਨਿਆਂ ਦਾ ਕੋਈ ਨਹੀਂ ਦਿੰਦਾ ਚੰਗੀ ਬੱਕਰੀ ਦਾ। ਬਿਲਕੁਲ ਇਸ ਤਰ੍ਹਾਂ ਹੀ। ਅੱਛਾ, ਤੁਹਾਡੇ ਕੋਲ ਕਿਹੜੇ ਨਸਲ ਦੀਆਂ ਬੱਕਰੀਆਂ ਵਾਲਾ? ਇਹ ਸਾਡੇ ਕੋਲ ਬੱਕਰੀ ਬਰਬਾਨੀਆਂ ਨਾਗਰੀ ਨਸਲ ਹੈ। ਅੱਛਾ, ਇਹ ਸਾਹੀਵਾਲ ਹੈ? ਹਾਂਜੀ, ਇਹ ਸਾਹੀਵਾਲ ਆਪਣੇ ਨਸਲ ਹੈ। ਠੀਕ ਹੋ ਗਿਆ। ਤੇਰਾ ਬੱਕਰਾ ਬੜਾ ਮਸ਼ਹੂਰ ਹੁੰਦਾ ਵੀ ਬੱਕਰੀਆਂ ਵਾਸਤੇ ਜਿਹੜਾ ਤੂੰ ਬੱਕਰਾ ਰੱਖਣਾ ਹੈ ਉਹ ਸਾਰੇ ਇਲਾਕੇ ਤੋਂ ਚੰਗਾ ਹੁੰਦਾ ਹੈ ਤੇ ਨਾਲ ਉਹ ਸਿਹਤਮੰਦ ਹੁੰਦਾ, ਇਹਦਾ ਕੀ ਰਾਜ਼ ਹੈ? ਇਹਦਾ ਰਾਜ਼ ਹੈ ਵੀ ਖੁਰਾਕ ਦੇਣੇ, ਦੁੱਧ ਜਿਹੜਾ ਚੋ ਤੈਨੂੰ ਪਲਟੀ ਰੱਖਣਾ, ਸ਼ਾਮੀ 2-2.5 ਕਿਲੋ ਦੁੱਧ ਚ ਦੇਣਾ ਵੇ, ਤੇਲ ਪਾਉਣਾ ਤੇ ਉਹਨੂੰ ਦੇਸੀ ਘਿਓ ਦੇਣਾ, ਕਿਲੋ ਦੋ ਅੱਜ ਕੱਲ੍ਹ ਘਿਓ ਦੇ ਛੱਡਣਾ, ਮਸਾਰਾ ਨਾਲ ਵਧਿਆ ਰਹਿਣਾ। ਅੱਛਾ, ਬਰੀਡਰ ਨੂੰ ਤੁਸੀਂ ਦੇਸੀ ਘਿਓ ਵੀ ਦਿੰਦੇ ਹੋ ਤੇ ਰਾਤ ਦੁੱਧ ਕਿੰਨਾ ਪਿਲਾਉਂਦੇ ਰੋਜ਼? 1.5-2 ਕਿਲੋ ਦੁੱਧ ਜਿਸ ਵੇਲੇ ਬੱਕਰੀਆਂ ਹੋਣੀਆਂ ਉਸ ਵੇਲੇ ਫਲ ਵੱਡੇ ਹੋਣ ਬੱਕਰਿਆਂ ਨੂੰ ਚੋ ਤੇ ਸ਼ਾਮੀ ਦੇ ਛੱਡਿਆ ਪਾਇਆ ਤੇਲ ਦਾ ਦੁੱਧ ਦਿੱਤੀ ਰੱਖਿਆ। ਜਿਹੜੀ ਇਹ ਨਵੀਂ ਪੱਠ ਹੁੰਦੀ ਹੈ ਛੋਟੀ, ਜਿਹੜੀ ਲੇਲੀ ਨਵੀਂ ਤਿਆਰ ਹੁੰਦੀ ਹੈ, ਉਹ ਕਿੰਨੀ ਉਮਰ ਵਿੱਚ ਤੁਸੀਂ ਕ੍ਰਾਸ ਕਰਵਾਉਂਦੇ ਹੋ? ਅਸੀਂ ਪੂਰੇ ਤਾਂ 14 ਮਹੀਨਿਆਂ ਦੇ ਹੋ ਦੁੰਦੀ ਹੋ ਤਾਂ ਕਰਾਈਨੇ ਆ। ਉਸ ਤੋਂ ਪਹਿਲਾਂ ਨਹੀਂ ਕਰਾਉਂਦੇ? ਨਹੀਂ ਕਰਾਉਣੇ, ਦਿੰਗਾਣੇ ਤਾਂ ਮੈਨੂੰ ਲੱਗ ਜਾਵੇ ਤਾਂ ਮੈਨੂੰ ਪਤਾ ਨਹੀਂ, ਤੇ 14 ਮਹੀਨਿਆਂ ਦੀ ਬੱਕਰੀ ਦੁੰਦੀ ਜਾ ਹੁੰਦੀ ਆ ਸਾਲ। ਅੱਛਾ, ਤੁਹਾਡੀਆਂ ਜਿਹੜੀਆਂ ਬੱਕਰੀਆਂ ਚੰਗੀਆਂ ਵੱਡੀਆਂ ਬਣਦੀਆਂ ਦਾ ਰਾਹ ਸਿਰਫ ਇਹ ਤੁਸੀਂ 14 ਮਹੀਨੇ ਦੀ ਬੱਕਰੀ ਜਿਹੜੀ ਉਹ ਨਵੀਂ ਕਰਾਉਂਦੇ ਪਹਿਲੀ ਦਫਾ? ਹਾਂਜੀ, ਪਹਿਲੀ ਵਾਰੀ ਦੁੰਦੀ ਕਰਾ ਤਾਂ ਕਰਾਉਣੀ ਪਹਿਲਾਂ, ਤੇ ਹੁਣ ਮੈਨੂੰ ਲੱਗ ਜਾਣ ਬੱਕਰੇ ਵਧੇ ਹੁੰਦੇ ਨਹੀਂ ਪਤਾ ਲੱਗਦਾ, ਤੇ ਲੱਗ ਗਈਆਂ ਤਾਂ ਮੁੱਕ ਗਈਆਂ, ਤੇ ਹੁਣ 14 ਮਹੀਨਿਆਂ ਦੀ ਬੱਕਰੀ ਉਹ ਸੀ ਤਾਂ ਲੱਗਣੀ ਹੈ। ਅੱਛਾ, ਤੇ ਇਹ ਦੱਸੋ ਵੀ ਕਿਹੜੇ ਮੌਸਮ ਦੇ ਵਿੱਚ ਬੱਕਰੀਆਂ ਕ੍ਰਾਸ ਕਰਾਉਣੀਆਂ ਚਾਹੀਦੀਆਂ ਨੇ? ਮੌਸਮ ਤਾਂ ਹੁਣ ਠੀਕ ਹੈ, ਜਿਹੜੀਆਂ ਅੱਜ ਲੱਗ ਜਾਣ ਕਪਾਂ ਸੋਪ ਹੁੰਦੀਆਂ। ਅੱਛਾ, ਜਾ ਠੀਕ ਉਹਨਾਂ ਦੇ ਪਾ ਗਏ। ਠੀਕ ਹੈ। ਜਿਹੜੀਆਂ ਪਿੱਛੇ ਆਮ ਲਵਾਉਣੀਆਂ ਉਹ ਤਾਂ ਮੁੜ ਜਾਂ ਤਾਂ ਮੁੜ ਕਪਾਂ ਅੱਜ ਲਵੇ, ਜਿਹੜੀ ਅੱਜ ਕੱਲ੍ਹ ਵਿਸਾਖ ਖੇਤ ਚਾਹ ਸੋਣ ਮੌਸਮ ਜਾ ਪੱਠਾ ਆਮ ਹੋ ਜਾਣ, ਤਾਂ ਜਿਹੜੀ ਸਿਆਲੇ ਬੱਕਰੀ ਸੋਣ ਤਾਂ ਜਾ ਹੀ ਨਹੀਂ ਨਾ ਸੰਭਦਾ। ਚਾਚਾ ਰਿਆਜ਼ ਬਿਆਨਦਾ ਹੈ ਵੀ ਜਾਂ ਬੱਕਰੀਆਂ ਤੀਸਰੇ ਮਹੀਨੇ ਵਿੱਚ ਕ੍ਰਾਸ ਕਰਾਉਣੀਆਂ ਚਾਹੀਦੀਆਂ ਤੇ ਜਾਂ 9ਵੇਂ-10ਵੇਂ ਮਹੀਨੇ ਵਿੱਚ, ਜਦੋਂ ਕਪਾਵਾਂ ਆ ਜਾਂਦੀਆਂ ਨੇ, ਇਸ ਤਰ੍ਹਾਂ ਹੀ? ਹਾਂਜੀ, ਅੱਜ ਕੱਲ੍ਹ ਸੋਪ ਹੁੰਦੀਆਂ ਬੱਕਰੀਆਂ, ਪੱਠਾ ਆਮ ਹੋ ਗਏ, ਕੋਈ ਕਣਕਾਂ ਵੱਢੀਆਂ ਜਾ ਸਾਂਭ ਕੇ ਚੰਗੇ ਬੱਕਰੀਆਂ ਦੁੱਧ ਦਿੰਦੀਆਂ। ਠੀਕ। ਤੁਸੀਂ ਸਭ ਤੋਂ ਮਹਿੰਗੀ ਜਿਹੜੀ ਬੱਕਰੀ ਹੈ ਆਪਣੀ ਜ਼ਿੰਦਗੀ 'ਚ ਕਿੰਨੇ ਦੀ ਵੇਚੀ ਹੈ? ਸਭ ਬੱਕਰੀਆਂ ਪਹਿਲੇ ਇਸ ਤੋਂ ਅੱਗੇ ਤਾਂ ਬੱਕਰੀਆਂ ਰੇਟ ਹੀ ਕੋਈ ਨਾ, ਰੇਟ ਤਾਂ ਬੱਕਰੀਆਂ ਦਾ ਹੁਣ ਆ ਬਣਿਆ। ਠੀਕ ਹੈ। 2-2.5 ਲੱਖ ਦੀ ਵਿਕਦੀ ਹੈ, ਤਾਂ 2 ਲੱਖ ਦਾ ਇੱਕ ਬੱਕਰਾ ਵੇਚ ਛੱਡਿਆ, ਉਸੇ ਦਾ ਲੈ ਲਾ ਖੜਾ ਬੱਕਰੀਆਂ ਵਾਸਤੇ ਲਾਏ ਗਏ ਜਿਹੜੇ ਹੁਣ ਆਪਣਾ ਲੈ ਲਾ। ਤੁਸੀਂ 2 ਲੱਖ ਦਾ ਬੱਕਰਾ ਵੇਚਿਆ? ਹਾਂ, ਇਸ ਕੁਰਬਾਨੀ ਤੇ। ਅੱਛਾ, ਕੁਰਬਾਨੀ ਲੱਗਦਾ ਸੀ। ਤੇ ਬੱਕਰੀ ਤੁਹਾਡੇ ਕੋਲ ਕਿੰਨੇ ਵਾਲੀ ਹੋਵੇਗੀ ਤਕਰੀਬਨ? ਬੱਕਰੀਆਂ ਜਿਹੜੀ ਸਾਡੀਆਂ ਚੰਗੀਆਂ ਬੱਕਰੀਆਂ ਖਾਣੇ ਤਾਂ 2-2.5 ਲੱਖ ਦੀ ਬੱਕਰੀ ਖੜੀ ਹੈ ਜੀ, ਵੇਚ ਜਿਸ ਹਿਸਾਬ ਨਾਲ ਸਾਂਭੀਏ ਜਾਂ ਪਾ ਜਾਣ ਜਾਂ ਲਈ ਖਾਈਆਂ ਹੋਣੇ ਇਸ ਤਰ੍ਹਾਂ। ਠੀਕ ਹੈ। ਅੱਜ ਤਾਂ ਰਾਤ ਨਾਲ ਹੈ ਨਾ। ਤੇ ਤੁਸੀਂ ਇਹ ਆਪਣੀਆਂ ਬੱਕਰੀਆਂ ਨੂੰ ਗਰਮੀਆਂ ਵਿੱਚ ਕੀ ਪਾਉਂਦੇ ਹੋ? ਤੁਹਾਡੀ ਕੀ ਰੂਟੀਨ ਗਰਮੀਆਂ ਵਿੱਚ? ਗਰਮੀਆਂ 11-12 8 ਵਜੇ 7 ਘਾੜ ਲੈਣੀਆਂ, ਤਾਂ 11 ਵਜੇ ਛਾਂ ਤੇ ਬਾਹਰ ਛੱਡਣੀਆਂ, ਬਾਹ ਭੁੱਖੀਆਂ ਤਸੀਆਂ ਤਾਂ ਜਨਤਾ ਦਾ ਕਿੱਲਾ ਡੇਢ ਗਾੜ ਛੱਡਣਾ, ਗਰਮੀਆਂ ਉੱਤੇ ਸੀ ਉੱਧਰ ਛੱਡ ਦਿੱਤੀ, ਅਗਰ ਆਪਾਂ ਫਿਰਦੀਆਂ ਬੱਤੀਆਂ। ਅੱਛਾ, ਦੁਪਹਿਰ ਨੂੰ ਬੱਕਰੀਆਂ ਜਿਹੜੀਆਂ ਨੇ ਹਾਰ ਸੂਰਤ ਬਿਠਾ ਦੇਣੀਆਂ ਨੇ ਭੁੱਖੀਆਂ ਹੋਣ? ਭੁੱਖੀਆਂ 11 ਵਜੇ ਬਾਹ ਲੈਣੀਆਂ, 3-4 ਵਜੇ ਉਠਾਉਣੀਆਂ, ਠੰਡੇ ਕਰਨੀਆਂ ਨੇ। ਤੇ ਪਿਛਲੇ ਟਾਈਮ ਜੈਂਤਰ ਵਗੈਰਾ ਕੱਢਦੇ ਹੋ ਆਪਣਾ? ਹਾਂਜੀ, ਆਪਣਾ ਕਰਨਾ ਰਕਬਾ ਆਪਣਾ ਗਾੜ ਲੈਣਾ, ਲਾਮੂ ਜਾਲ ਗਿਆ ਤਾਂ ਉਹ ਮੋਲਾ ਲੈਣਾ, ਕਿੱਲਾ ਜਿਹੜਾ ਜਾਲ ਗਿਆ ਉਹ ਖਵਾ। ਤੇ ਸਰਦੀਆਂ 'ਚ? ਸਰਦੀਆਂ ਪੱਠੇ ਆਪ ਦੇ ਕਣਾਕ ਦਾ ਕਿੱਲਾ ਬੂਟੀ ਛੁੱਟੀ ਵਾਲਾ ਤਾਓ ਲਾ ਲਿਆ, ਪੱਠਿਆਂ ਦਾ ਮੜਾ ਦੇ ਬਰਸਾਣੇ ਗੱਤੀ ਰੱਖਿਆ। ਇਹ ਤੁਸੀਂ ਸਾਰੀਆਂ ਸਰਦੀਆਂ ਵਿੱਚ ਆਪਣਾ ਹਰੇ ਪੱਠੇ ਪਾਉਂਦੇ ਰਹੇ ਹੋ? ਹਾਂਜੀ, ਹਰੇ ਗੱਤੀ ਰੱਖੀ ਨੇ ਪੱਠੇ। ਤੇ ਬੱਕਰੀਆਂ ਕੋਈ ਬਿਮਾਰ ਹੋਈਆਂ ਹੁਣ? ਕੋਈ ਬਿਮਾਰ ਨਹੀਂ, ਆਪਣੇ ਪੱਠੇ ਇੱਕ ਨਹੀਂ, ਅੱਲਾ ਦੇ ਕੰਮ ਸਭ ਫਿੱਟ ਰਹੇ ਆ।
ਸਾਰੀਆਂ ਸਰਦੀਆਂ ਤੁਸੀਂ ਹਰੇ ਪੱਠੇ ਪਾਉਂਦੇ ਹੋ ਬਰਸਨ ਦੇ ਹਾਂਜੀ ਤੇ ਕੋਈ ਬੱਕਰੀ ਬਿਮਾਰ ਨਹੀਂ ਹੋਈ, ਨਾ ਕੋਈ ਬਿਮਾਰ ਹੈ, ਨਾ ਕੋਈ ਇਲਾਜ, ਨਾ ਕੋਈ ਕੋਈ ਮਰੀ ਵੀ ਨਹੀਂ? ਨਾ ਤੇ ਜਿਹੜੇ ਬੱਚੇ ਸਨ ਬੱਚੇ ਸਾਰੇ ਫਿੱਟ, ਬਿਲਕੁਲ ਕੋਈ ਬੱਚਾ ਨਹੀਂ ਮਰਿਆ? ਬਿਲਕੁਲ ਕੋਈ ਬੱਚਾ ਨਹੀਂ। ਇਹ ਹੁੰਦਾ ਜੀ 45 ਸਾਲ ਦੇ ਤਜਰਬੇ ਦਾ ਅਸਰ। ਚਾਚਾ ਰਿਆਜ਼ ਕਹਿ ਰਿਹਾ ਕਿ ਮੈਂ ਸਾਰੀਆਂ ਸਰਦੀਆਂ ਵਿੱਚ ਸਬਜ਼ ਹੀ ਚਾਰਾ ਪਾਣਾ, ਬਰਸੀਨ ਵਗੈਰਾ, ਤੇ ਇਹ ਬੱਕਰੀਆਂ ਤੁਹਾਡੇ ਸਾਹਮਣੇ ਨੇ, ਬਿਲਕੁਲ ਸਿਹਤਮੰਦ ਬੱਕਰੀਆਂ ਚਾਚੇ ਰਿਆਜ਼ ਦੀਆਂ। ਤੇ ਕਹਿੰਦਾ ਪਿਆ ਕੋਈ ਮੇਰਾ ਇੱਕ ਜਾ ਵੀ ਨਹੀਂ ਮਰਿਆ ਤੇ ਕੋਈ ਬੱਕਰੀ ਮੇਰੀ ਬਿਮਾਰ ਵੀ ਨਹੀਂ ਹੋਈ, ਮਰੀ ਵੀ ਨਹੀਂ। ਬਾਹਰ ਜਾ ਕੇ ਮੈਂ ਤੁਹਾਨੂੰ ਦੂਸਰੀਆਂ ਬੱਕਰੀਆਂ ਦਿਖਾਉਣਾ ਜਿਹੜੀਆਂ ਸੂਈਆਂ ਨੇ, ਇਹ ਤਕਰੀਬਨ ਜਿਹੜੀਆਂ ਸਾਰੀਆਂ ਨੇ ਫੰਡਰ ਨੇ। ਵੀ ਤੁਹਾਨੂੰ ਗਰਮੀਆਂ ਤੇ ਸਰਦੀਆਂ ਦੇ ਵਿੱਚ ਸਭ ਤੋਂ ਮੁਸ਼ਕਲ ਵਕਤ ਕਿਹੜਾ ਲੱਗਦਾ ਜਿਹਦੇ ਵਿੱਚ ਬੱਕਰੀਆਂ ਵਾਲੇ ਬੰਦੇ ਤੇ ਮੁਸ਼ਕਲ ਆਉਂਦੀ ਹੈ? ਆਹ 2 ਮਹੀਨੇ ਜਿਵੇਂ ਕਪਾਹ ਮੁੱਕ ਜਾਂਦੀਆਂ ਤੇ ਕਣਕਾਂ ਡਿੱਗ ਜਾਂਦੀਆਂ ਨੇ, 2 ਮਹੀਨੇ ਔਖੇ ਹੋ ਜਾਂਦਾ, ਮੁਸ਼ਕਿਲ ਇਹ ਹੋ ਜਾਂਦਾ ਵਿੱਚ। ਅੱਛਾ, ਫੁੱਲ ਸਰਦੀ ਵਿੱਚ ਮੁਸ਼ਕਲ ਨਹੀਂ ਆਉਂਦੀ? ਨਹੀਂ ਕੋਈ ਮੁਸ਼ਕਿਲ, ਪੱਠਾ ਬਾੜੋ ਤਾਂ ਕੋਈ ਮੁਸ਼ਕਿਲ ਹੈ ਮੋੜ। ਅੱਛਾ, ਤੁਸੀਂ ਕਹਿ ਰਹੇ ਹੋ ਆਪਣਾ ਤਕਰੀਬਨ 11ਵੇਂ ਮਹੀਨੇ ਤੋਂ ਲਾ ਕੇ ਉਸ ਤੋਂ ਬਾਅਦ 2-1 ਮਹੀਨੇ ਮੁਸ਼ਕਲ ਆਉਂਦੀ, ਉਸ ਤੋਂ ਇਲਾਵਾ ਮੁਸ਼ਕਲ ਨਹੀਂ ਆਉਂਦੀ? ਨਾ ਮੋੜ ਕੋਈ ਮੁਸ਼ਕਿਲ ਨਹੀਂ ਹੈ। ਜੇ ਸਰਦੀ ਬਾਣੋਂ 1.5 ਮਹੀਨਾ ਭੀੜ ਰਿਹਾ ਤਾਂ ਉਸੇ ਮੁਸ਼ਕਿਲ ਬਣੀ। ਬਣ ਗਏ ਬੱਕਰੀਆਂ ਪੱਠੇ ਗੱਤੀ ਰੱਖੇ, ਪਰ ਲੋਹੇ ਤੇ ਬੱਕਰੀਆਂ ਪਾਲੀ ਰੱਖਦੀਆਂ ਹਨ, ਸਾਡੇ ਮੈਂ ਬੱਕਰੀ ਲੋਹੇ ਤੇ ਪਾਲੀ ਰੱਖਦੀ ਹੈ। ਅੱਛਾ, ਇਸ ਤੋਂ ਇਲਾਵਾ ਵੀ ਤੁਸੀਂ ਕੋਈ ਕੰਮ ਆਪਣਾ ਰੱਖਿਆ ਜ਼ਿੰਦਗੀ ਵਿੱਚ ਜਾਂ ਸਿਰਫ ਬੱਕਰੀਆਂ ਤੇ ਕੀਤਾ ਹੈ? ਨਾ ਆਪਣੇ ਡੰਗਾ ਰਹਿਣਾ, ਆਪਣੇ ਵਾਹ ਹੀ ਜ਼ਮੀਨ ਹੈ, 3/4 ਹੈ, ਆਪਣੇ ਵਾਹ ਹੀ ਗੱਡੀ ਡੰਗਾ ਖਾਣ, ਸਾਰਾ ਕਾਰੋਬਾਰ। ਅੱਛਾ, ਹੋਰ ਵੀ ਕਾਰੋਬਾਰ ਹੈ ਨੇ? ਹਾਂਜੀ। ਤੇ ਬੱਕਰੀਆਂ ਵਾਲੇ ਕੰਮ ਤੋਂ ਤੁਸੀਂ ਰੋਜ਼ੀ ਕਮਾ ਕੇ ਕੀ ਕੀਤਾ ਹੈ? ਇਸ ਸਾਰਾ ਕਮਾਏ ਕੀਤੀ, ਮਕਾਨ ਆਪਣਾ ਗੱਤੇ ਬਾਲਾਂ ਨੇ, ਸ਼ਾਦੀਆਂ ਕੀਤੀਆਂ, ਜ਼ਮੀਨ ਤੇ ਖਰਚਾ, ਖਾਦ ਪਾਣੀ ਇਹਨਾਂ ਤੇ ਚੱਲਦਾ ਪਿਆ ਸਾਡਾ ਸਾਰਾ, ਆਉਣ ਜਾਣ ਇਹਨਾਂ ਤੇ। ਮਤਲਬ ਕਿ ਜਿਹੜੇ ਤੁਸੀਂ ਵਾਹੀ ਕੀਤੀ ਉਹਨਾਂ ਦਾ ਖਰਚਾ ਵੀ ਸਾਰਾ ਇਹ ਦਿੰਦੀਆਂ ਨੇ? ਇਹਨਾਂ ਦਾ ਘਰ ਦਾ ਖਰਚਾ ਇਹਨਾਂ ਦਾ ਸਾਰਾ। ਕੋਈ ਡੰਗਾ ਤਾਂ ਕਦੀ ਕਦੇ ਕੋਈ ਵੇਚਣਾ, ਕੋਈ ਸਾਲ 2 ਤੋਂ ਪਿੱਛੇ ਉਹ 12 ਮਹੀਨੇ ਆਉਣਾ, ਸਾਰਾ ਇਹਨਾਂ ਤੇ ਸਿਰ ਤੇ ਖੜਾ। ਜਿਹੜੀਆਂ ਬੱਚਿਆਂ ਦੀਆਂ ਸ਼ਾਦੀਆਂ ਵਗੈਰਾ ਨੇ, ਮਕਾਨ ਵਗੈਰਾ ਨੇ, ਉਹ ਵੀ ਸਾਰੇ ਇਹਨਾਂ ਬੱਕਰੀਆਂ ਤੋਂ ਬਣਾਏ ਨੇ? ਇਹਨਾਂ ਤੇ ਸਭ ਇਹਨਾਂ ਤੇ ਚੱਲਿਆ। ਅੱਛਾ, ਇਸ ਟਾਈਮ ਹੁਣ ਤੁਹਾਡੇ ਕੋਲ ਬੱਕਰੀਆਂ ਕਿੰਨੀਆਂ ਹੋਣਗੀਆਂ? 35-40 ਬੱਕਰੇ ਤੇ ਨਿੱਕੀ ਵੱਡੀ ਖੜੇ ਹੀ ਸਰ। ਅੱਛਾ, ਜਿਹੜਾ ਤੂੰ ਬੱਕਰਾ 2 ਲੱਖ ਰੁਪਏ ਦਾ ਆਪਣਾ ਵੇਚਿਆ ਸੀ, ਉਹਦਾ ਕੋਈ ਬੱਚਾ ਵਗੈਰਾ ਆਪਣੇ ਕੋਲ ਰੱਖਿਆ ਹੀ? ਹਾਂਜੀ, ਆ ਬੱਚਾ ਬੈਠਾ ਦਿਖਾਓ ਹਾਂ। ਆ ਬੱਚਾ ਉਸੇ ਦਾ ਜਿਹੜਾ ਉਹ ਪੱਠਾ ਖਾਇਆ ਨਾਲ ਉਸੇ ਦੀਆਂ। ਮਾਸ਼ਾਅੱਲਾ। ਇਹ ਜੀ ਚਾਚੇ ਰਿਆਜ਼ ਨੇ 2 ਲੱਖ ਰੁਪਏ ਦਾ ਬੱਕਰਾ ਵੇਚਿਆ ਸੀ, ਇਹ ਉਹਦਾ ਬੱਕਰਾ ਚਾਚੇ ਰਿਆਜ਼ ਕੋਲ ਬੱਚਾ। ਇਹਦੀ ਉਮਰ ਕਿੰਨੀ ਹੋਣੀ ਹੈ? ਇਹ ਜੀ ਖਾਲੀ ਖੀਰਾ ਹੈ। ਮਾਸ਼ਾਅੱਲਾ। ਇਹ ਨਾ ਜੀ ਇਹ ਖੀਰਾ ਦੋਂਦਾ ਨਹੀਂ ਲੱਗਾ, ਇਹ ਬੱਕਰੀਆਂ ਮਤ ਰੱਖੇ ਆ? ਹਾਂਜੀ, ਬੱਕਰੀਆਂ ਵਾਸਤੇ ਰੱਖਿਆ। ਇਹ ਚਾਚਾ ਰਿਆਜ਼ ਨਾ ਜੀ ਜਿਹੜਾ ਬੱਕਰਿਆਂ ਦੇ ਮੁਤਲਕ ਨਾ ਜੀ ਮਸ਼ਹੂਰ ਹੈ, ਜਿਹੜਾ ਬਰੀਡਰ ਰੱਖਦਾ ਕਮਾਲ ਦਾ। ਤੁਸੀਂ ਕਰੀਬ ਕਰਕੇ ਚੈੱਕ ਕਰੋ, ਮਾਸ਼ਾਅੱਲਾ ਬੱਕਰੀਆਂ ਚੰਗੀਆਂ ਹੈ ਹੀ ਹਨ, ਲੇਕਿਨ ਬਰੀਡਰ ਚੈੱਕ ਕਰੋ ਜੀ, ਮਾਸ਼ਾਅੱਲਾ। ਹਾਜ਼ਰੀਨ ਨੂੰ ਸਿਰਫ ਨਾ ਤੂੰ ਇੱਕ ਕੋਈ ਬੱਕਰੀ ਦੀ ਐਸੀ ਜਿਹੜੀ ਬਿਮਾਰੀ ਹੈ ਵੀ ਜਿਹੜੀ ਲੱਗੇ ਤਾਂ ਉਹਦਾ ਕੋਈ ਦੇਸੀ ਨੁਸਖਾ ਦੱਸ ਦਿਓ। ਮਸਲਨ ਕਿ ਅਗਰ ਬੱਕਰੀ ਨੂੰ ਮੋਕ ਲੱਗ ਜਾਂਦੀ ਹੈ, ਉਹਦਾ ਕੋਈ ਤੁਸੀਂ ਦੇਸੀ ਤਰੀਕਾ ਕਰ ਕੀ ਕਰਦੇ ਹੋ, ਆਪਣੀ ਜ਼ਿੰਦਗੀ ਦਾ ਨਿਚੋੜ ਦੱਸੋ। ਅਸੀਂ ਹੁੰਦਾ ਜੀ ਇਹ ਕਰਨੇ ਆ ਜੰਮੂ ਪਾਉਂਦੇ ਆ ਦੇ ਪੱਤੇ, ਜਾਮਨੂ ਦੇ ਪੱਤਰ। ਹਾਂਜੀ, ਠੀਕ ਹੈ। ਉਹਦੇ ਨਾਲ ਨਾ ਫੇਕਟ ਹੋਵੇ ਹਾਂ, ਤਾਂ ਮੁੜ ਅਸੀਂ ਜੀ ਕਪਾਹ ਦੇ ਪੇਵੇ ਉਹਨਾਂ ਨਾਲ ਜਿਹੜੇ ਚੱਕੀਆਂ ਤੋਂ ਜਾਂ ਤੇ ਮਾਂਡੇ ਲਾ ਤੇ ਰੱਖ ਲੈਣਾ, ਮੋਕ ਲੱਗੇ ਤਾਂ ਉਹ ਮੋਠੇ ਕੋ ਜਾਂ ਕੁੱਟਣੀ ਤੇ ਦਿਰੋੜੀ ਗੋੜ ਦੀ ਕੁੱਟ ਲੈਣੀ ਹੈ। ਅੱਛਾ ਜੀ। ਅਸੀਂ ਉਹ ਇਹਨਾਂ ਨੂੰ ਬੱਕਰੇ ਨੂੰ ਪਾਈਆ ਖਵਾਉਣਾ, ਜਿਹਨੇ ਚੋਖੀ ਮੋਕ ਲੱਗੇ ਭਈ ਨਾ ਰੁਕੇ, ਉਸ ਨਾਲ ਮੋਕ ਰੋਕ ਲੈਣਾ। ਤੇ ਉਸ ਤੋਂ ਬਕਾਇਆ ਮੁੜ ਦਵਾਈ ਮੇਰੇ ਕੋਲ ਪਈ ਜਿਹੜੀ ਬੋਤਲ ਲੈਂਦੀ ਹੈ, ਚੋਖਾ ਸਰ ਤਾਂ ਮੁੜ ਦਵਾਈ ਦੇਣੀ ਹੈ 15 ਸ਼ੀਸ਼ੀ। ਠੀਕ ਹੈ, ਉਸ ਨਾਲ ਰੁਕ ਜਾਣੀ ਦਵਾਈ। ਠੀਕ ਹੋ ਗਿਆ। ਅੱਛਾ, ਤੁਸੀਂ ਇਹ ਜਿਹੜਾ ਕਪਾਹ ਦਾ ਬਨੋਲਾ ਹੁੰਦਾ ਹੈ, ਵੜੇਵਾ ਜਿਹਨੂੰ ਕਹਿੰਦੇ ਨੇ? ਹਾਂ, ਵੜੇਵਾ ਜਿਹਾ ਸਾਹਿਬ ਚੱਕੀਆਂ ਪੀਵੇਂ ਛੱਡ ਜਾਂਦੇ ਬਈ ਰੂਹ ਸ਼ੂ ਹੁੰਦੀ ਹੈ ਰਲੀ ਹੋਈ। ਅੱਛਾ, ਉਹ ਕੁੱਟ ਲੈਣਾ ਥੋੜਾ ਜਿਹਾ? ਹਾਂ, ਪਾਈਆ ਕੋ ਕੁੱਟਣਾ, ਦਿਰੋੜੀ ਗੋੜ ਦੀ ਕੁੱਟ ਲੈਣੀ, ਤੇ ਬੱਕਰੀ ਇੱਕ ਨੂੰ ਪਾਈਆ ਖਵਾ ਛੱਡਣਾ, ਗੱਲਾਂ ਖਾ ਕੇ ਜੜ ਦੋ ਰਹਿ ਕੁਛ ਉਸ ਤੋਂ ਪਹਿਲਾਂ ਜਾਮਨੂ ਦੇ ਪੱਤਰ? ਹਾਂਜੀ। ਤੇ ਅਗਰ ਬਿਲਕੁਲ ਆਰਾਮ ਨਾ ਆਵੇ ਤਾਂ ਫਿਰ ਦਵਾਈ ਦਾ ਵੀ ਇਸਤੇਮਾਲ? ਉਹ ਦਵਾਈਆਂ ਰੱਖੀਆਂ, ਟੀਕੇ ਪਿੰਡ ਦਵਾਈ ਮੇਰੇ ਕੋਲ ਪਈ ਹੈ ਜਿਹੜੀ ਆ ਅਸਲ ਦਵਾਈ ਇਹਨਾਂ ਦੇ ਇੱਕ ਤੇ ਰੋਕਾਂ ਵਾਲੇ ਉਸ ਵਧੀ ਉਸ ਦੇਵਣੀ ਤਾਂ ਸ਼ਾਮ ਨੂੰ ਖਤਮ। ਤੇ ਚਲੋ ਆਵਾਂ ਸਾਨੂੰ ਜਿਹੜੀ ਬਾਹਰ ਥੋੜੀਆਂ ਬੱਕਰੀਆਂ ਨਾ ਬੱਚਿਆਂ ਵਾਲੀਆਂ ਉਹ ਤੇ ਵਹਾਓ। ਇਹਨਾਂ ਨੂੰ ਦੁੱਧ ਕਿੰਨੇ ਟਾਈਮ ਪਿਆਉਂਦੇ ਹੋ? 2 ਟਾਈਮ, ਸੁਬਾਹ ਸ਼ਾਮ? ਸੁਬਾਹ ਸ਼ਾਮ। ਤੇ ਕਿੰਨੀ ਦੇਰ ਛੱਡਦੇ ਹੋ ਬੱਕਰੀਆਂ ਥੱਲੇ? ਬਸ ਘੰਟਾ ਡੇਢ ਛੱਡ ਦੇਵਣੇ, ਸੱਚੋ ਗ੍ਰਹਿਣ ਤਸੱਲੀਆਂ ਸਭ ਬਾਤ ਜਾ ਹਲਾਮ ਕਰ ਰਹੇ। ਲਓ ਜੀ, ਬੱਚਿਆਂ ਨੂੰ ਦੁੱਧ ਚਾਚਾ ਰਿਆਜ਼ ਸਿੰਘ ਆਂਦਾ ਘੰਟਾ ਡੇਢ ਸੁਬਾਹ, ਘੰਟਾ ਡੇਢ ਸ਼ਾਮ ਨੂੰ। ਚੰਗੀ ਤਰ੍ਹਾਂ ਚੁਗਾ ਤੇ ਲੰਮ ਫੋੜ ਲੈਣੇ। ਠੀਕ। ਜੇ ਕੋਈ ਬੰਦਾ ਤੇਰੇ ਕੋਲ ਕੋਈ ਜਾਨਵਰ ਲੈਣਾ ਚਾਹੁੰਦਾ ਹੋਵੇ ਤੇ ਵੇਚ ਲੈਂਦੇ ਹੋ ਕਿ ਨਹੀਂ? ਬਿਲਕੁਲ ਵੇਚ ਲੈਂਦੇ ਆ। ਵੇਚਣਾ ਆਪਣੇ ਵਾਰਿਆਂ ਨਾਲ ਹੁੰਦਾ, ਪੁੰਨ ਨਾਲ ਦੇਵਣਾ ਹੁੰਦਾ, ਦਿੰਦੇ ਆ ਆਪਾਂ। ਸ਼ੁਰੂ ਥੋੜੀਆਂ ਰੱਖਣੀਆਂ, ਵਿੱਚ ਕੱਢੀ ਰੱਖੀਂਦਾ, ਮਾਲ ਦਿੱਤੀ ਰੱਖੀਂਦੇ, ਸ਼ੌਂਕਾਂ ਬੰਦੇ ਅੰਦਰ ਲਾ ਜਾਂਦੇ। ਇਹ ਕੋਈ ਸੂਣ ਵਾਲੀ ਬੱਕਰੀ ਵੇਚਦੇ ਹੋ ਕਿ ਨਹੀਂ? ਸੌਣ ਵਾਲੀਆਂ ਵੇਚ ਲੈਂਦੇ ਆ। ਤੇ ਅਗਰ ਕੋਈ ਬੰਦਾ ਬੱਚਾ ਲੈਣਾ ਚਾਹੁੰਦਾ ਹੋਵੇ ਤੇ? ਬੱਚਾ ਵੀ ਦੇ ਲਿਖਣਾ। ਤੇ ਜਿਹੜਾ ਵੱਡਾ ਬਰੀਡਰ ਵਾਇਆ ਜੇ ਇਹ ਤੇ ਨਹੀਂ ਵੇਚਣਾ? ਨਹੀਂ, ਇਹ ਨਹੀਂ ਵੇਚਣਾ। ਅੱਛਾ, ਇਸ ਬਰੀਡਰ ਤੋਂ ਇਲਾਵਾ ਜਿਹੜਾ ਵੀ ਬੱਚਾ ਕੋਈ ਆ ਵੱਡੀ ਬੱਕਰੀ ਕੋਈ ਲੈਣਾ ਚਾਹੁੰਦਾ ਹੋਵੇ ਤੇ ਤੁਸੀਂ ਵੇਚ ਦਿਓਗੇ? ਵੇਚ ਲੈਂਦੇ ਆ। ਤੁਹਾਡਾ ਟੈਲੀਫੋਨ ਨੰਬਰ ਜਿਹੜਾ ਮੈਂ ਵੀਡੀਓ ਵਿੱਚ ਲਾ ਦੇਵਾਂਗਾ, ਅਗਰ ਜੇ ਕਿਸੇ ਲੈਣਾ ਹੋਇਆ ਤੁਹਾਡੇ ਨਾਲ ਰਾਬਤਾ ਕਰ ਲਓ। ਠੀਕ ਹੋ ਗਿਆ। ਇਹ ਕਿਹੜੀ ਨਸਲ ਦੀ ਬੱਕਰੀ ਜਿਹੜੀ ਹੈ?
ਇਹ ਬੱਕਰੀ ਦਾ ਟੇਡਾ ਰਲੇ ਵਾਲੀ ਦੁਰਗੀ ਬੱਕਰੀ ਹੈ ਤੇ ਬੱਕਰਾ ਸਾਡਾ ਬੱਚਾ ਬੜਾ ਸੋਹਣਾ ਹੈ। ਬੱਚਾ ਬੱਕਰਾ ਆਪਣਾ ਸਾਡਾ ਘਰ ਦਾ ਨਾ ਉਸੇ ਦਾ ਲੈ ਲਾਇਆ। ਅੱਛਾ ਜੀ, ਆਪ ਦੇ ਬਰਮਾਨਾ ਦੀ ਤੇ ਬੱਕਰੀ ਦੁਰਗੀ ਦੀ। ਅੱਛਾ ਇਹ ਚਾਚਾ ਕਿਹੜੀ, ਇਹ ਵੀ ਆਪਣਾ ਦਰਗੀ ਹੈ? ਹਾਂਜੀ ਉਹ ਇਹ ਬੱਕਰੀ ਹੋ ਜਾਏ ਦੁਰਗੀ ਤੋਂ ਸਾਰੀਆਂ ਬੱਕਰੀਆਂ ਬਾਹਰ ਆ। ਬੱਕਰੀ ਚੱਡਾ ਤੇ ਦੁੱਧ ਦੇ ਬੱਕਰੇ ਸਾਰੀਆਂ ਤੋਂ ਸਾਰੀ ਖਾਈ ਜਿਤਨੀਆਂ ਬੱਕਰੀਆਂ ਖਾਈਆਂ ਹੈ। ਇਹ ਚਾਚਾ ਜਾ ਤੇਰੇ ਬਾਹਰ ਫਿਰਦੇ ਨੇ, ਇਹ ਮਿੱਟੀ ਨਹੀਂ ਖਾਂਦੇ? ਨਾ ਮਿੱਟੀ ਨਹੀਂ ਖਾਂਦੇ, ਬਿਲਕੁਲ ਬਿਲਕੁਲ ਨਹੀਂ ਖਾਂਦੇ। ਇਹਦਾ ਤੂੰ ਕੀ ਗੁਲੀਆ ਲਾਇਆ? ਸਾਡੇ ਬੱਚੇ ਖਾ ਜਾਂਦੇ ਨੇ ਮਿੱਟੀ। ਅਸਾਂ ਇਹਨਾਂ ਦਾ ਕੁਲੀਆ ਲਾਇਆ ਮੂੰਹ ਮਾਰਨ ਤਾਂ ਦਵਾਈ ਦੇ ਛੜਨੇ ਰੱਖੀ ਮਿੱਟੀਆਂ ਤੇ ਖੇਡਦੇ ਰਹੇ, ਮਿੱਟੀ ਨਹੀਂ ਖਾਂਦੇ। ਵੈਰੀ ਗੁੱਡ। ਅੱਛਾ ਚਾਚਾ ਇਹ ਕਿਹੜੀ ਨਸਲ ਦੀ ਬੱਕਰੀ ਆ? ਇਹ ਆਪਣੇ ਸਾਹੀਵਾਲ ਦੇ ਨਸਲ ਦੇ ਰੰਗ ਮੱਖੀ ਚ ਇਹਨਾਂ ਇਸ ਤਰ੍ਹਾਂ ਬੱਕਰਾ ਸਾਡਾ ਇਹ ਸਾਹੀਵਾਲ ਦੀ ਵੈਸੇ ਰੰਗ ਮੱਖੀ ਚ ਨਸਲ। ਰੰਗ ਕਰਕੇ ਬੱਕਰਾ ਸਾਡਾ ਇਹਦੇ ਬੱਚੇ ਆ ਨੇ? ਹਾਂਜੀ। ਤੇ ਇਹ ਜਿਹੜੀ ਬੱਕਰੀ ਹੈ ਇਸ ਦੀ ਆ ਲੈ ਲਈ ਹੈ, ਇਸ ਦੀ ਆ ਲੈ ਖੜੀ ਹੈ। ਅੱਛਾ ਆਉਂਦੀ ਆ ਜੋੜੀ ਹੈ। ਇਹ ਵੀ ਬੱਕਰੀ ਚੰਗੀ ਤੁਹਾਡੀ? ਹਾਂਜੀ ਇਹ ਵੀ ਸਾਹੀਵਾਲ ਹੈ? ਹਾਂਜੀ ਸਾਰੀ ਸਾਹ ਆਪਾਂ ਕੋ ਮੱਖੀ ਜੀ ਨਹੀਂ ਕੋਈ ਨਹੀਂ, ਰੰਗ ਬਦਲ ਗਏ ਤਾਂ ਸਾਹੀਵਾਲ ਦੇ ਨਸਲ ਸਾਰੇ ਚਾਚੇ ਰਿਆਜ਼ ਕੋਲ ਸਾਰੀ ਸਾਹੀਵਾਲ ਨਸਲ ਹੈ, ਸਿਰਫ ਕਹਿੰਦਾ ਭਾਵੇਂ ਰੰਗ ਬਦਲ ਗਿਆ ਨਾ, ਮੱਖੀ ਚੀਨੀ ਚਾਚੇ ਰਿਆਜ਼ ਨੇ ਕੋਈ ਵੀ ਰੱਖੀ। ਸ਼ੌਕ ਤੁਸੀਂ ਵੇਖ ਸਕਦੇ ਹੋ। ਤੇ ਉਹ ਚਾਚਾ ਜਿਹੜੀ ਉਹ ਬੱਕਰੀ ਬਸ ਰਲੇ ਵਾਲੀ ਚੰਗੀ ਬੱਕਰੀ ਹੈ ਪਰ ਸਾਲੋ ਨਹੀਂ ਹੈ ਬਰਬਾਨੀ। ਅੱਛਾ ਤੇ ਆਖਰ ਤੇ ਸਾਨੂੰ ਨਾ ਇਹ ਦੱਸ ਮੇਰੇ ਜਿਹੜੇ ਨੇ ਵੇਖਣ ਵਾਲੇ ਬੰਦੇ ਵੀ ਨਵੇਂ ਬੰਦੇ ਨੂੰ ਬੱਕਰੀਆਂ ਦਾ ਕੰਮ ਕਰਨਾ ਚਾਹੀਦਾ ਕਿ ਨਹੀਂ? ਕਰਨਾ ਚਾਹੀਦਾ, ਜਿਹੜਾ ਸ਼ੌਂਕ ਬੜਾ ਮਾਲ ਚੰਗਾ ਹੈ ਹੋਰ ਚੰਗਾ ਕਿਹੜਾ। ਤੇ ਨਵੇਂ ਬੰਦੇ ਨੂੰ ਕੀ ਮੁਸ਼ਕਲ ਆਵੇ ਜੇ ਕਰੋ ਕਰੇਗਾ ਤੇ? ਕੋਈ ਮੁਸ਼ਕਿਲ ਨਹੀਂ, ਪੈਸਾ ਤਾਂ ਭਾਈ ਖੁੱਲੀ ਗੱਡੀ ਰੱਖੀ ਤੇ ਕੀ ਮੁਸ਼ਕਿਲ ਹੈ? ਮਤਲਬ ਕਿ ਆਪਣੇ ਪੱਠੇ ਗੱਡੀ ਰੱਖੇ ਤੇ ਪੈਸੇ ਹੋਣ ਸੋ। ਹਾਂਜੀ ਪੈਸੇ ਨਾਲ ਕੀ ਮੁਸ਼ਕਿਲ ਹੈ। ਚਲੋ ਬਹੁਤ ਸ਼ੁਕਰੀਆ ਚਾਚਾ ਰਿਆਜ਼।